ਰੀਸੈਂਟਲੀ ਆਪਣੇ ਹਾਊਸ ਦੇ ਸਪੀਕਰ ਜਿਹੜੇ ਮਾਈਕ ਜੌਨਸਨ ਆ, ਆਪਾਂ ਨੂੰ ਪਤਾ ਵੀ ਇਸ ਟਾਈਮ ਰਿਪਬਲਿਕਨ ਪਾਰਟੀ ਦੇ ਟਰੰਪ ਹੋਣੀ ਬਹੁਤ ਖੁਸ਼ ਆ। ਬਿਗ ਵਿਨਿੰਗਸ ਜਿਹੜੀਆਂ ਉਹਨਾਂ ਨੂੰ ਮਿਲ ਰਹੀਆਂ, ਸਭ ਤੋਂ ਵੱਡੀ ਜਿਹੜੀ ਲੈਜਿਸਲੇਟਿਵ ਵਿਨ ਉਹਨਾਂ ਨੂੰ ਮਿਲੀ ਆ 2017 ਦੇ ਜਿਹੜੇ ਟੈਕਸ ਕੱਟਸ ਉਦੋਂ ਆਰਜੀ ਤੌਰ ਦੇ ਉੱਤੇ ਸੀਗੇ, ਉਸ ਨੂੰ ਉਹਨਾਂ ਨੇ ਹੁਣ ਦੂਰ ਤੱਕ ਅੱਗੇ ਤੱਕ ਜਿਹੜਾ ਉਹ ਲੈ ਗਏ ਆ। ਸੋ ਉਹ ਵੱਖਰੀ ਗੱਲ ਆ। ਤੇ ਜਿਹੜੇ ਮਾਈਕ ਜੌਨਸਨ ਆ, ਉਹਨਾਂ ਨੇ ਰੀਸੈਂਟਲੀ ਇੱਕ ਗੱਲ ਜਿਹੜੀ ਸ਼ੇਅਰ ਕੀਤੀ ਸੀ, ਕਹਿੰਦੇ ਵੀ ਜਦੋਂ ਤੁਸੀਂ ਉੱਥੇ ਜਾਂਦੇ ਆ, ਹਾਊਸ ਦੇ ਵਿੱਚ ਜਾਂਦੇ ਆ, ਕਾਂਗਰਸ ਦੇ ਵਿੱਚ ਜਾਂਦੇ ਆ, ਜਿੱਥੇ ਸਪੀਕਰ ਖੜ੍ਹਦੇ ਉਹਦੇ ਉੱਤੇ ਜਿਹੜਾ ਲਿਖਿਆ ਆ ਇਨ ਗੋਡ ਵੀ ਟਰਸਟ, ਇਨ ਗਵਰਨਮੈਂਟ ਵੀ ਟਰਸਟ ਨਹੀਂ ਆ, ਇਨ ਗੋਡ ਵੀ ਟਰਸਟ। ਉਹਨਾਂ ਨੇ ਕਹਿੰਦੇ ਵੀ ਉਹ ਚੀਜ਼ ਆ। ਸੋ ਕਹਿੰਦੇ ਵੀ ਇੱਕ ਵਾਹਦ ਮੁਲਕਾਂ ਦੇ ਵਿੱਚੋਂ ਇੱਕ ਆ ਅਮਰੀਕਾ, ਜਿੱਥੇ ਇਹ ਮੰਨਿਆ ਜਾਂਦਾ ਹੈ ਵੀ ਸਾਨੂੰ ਰੱਬ ਦੇ ਦੁਆਰਾ ਦਿੱਤੇ ਹੋਏ ਜਿਹੜੇ ਇਹ ਰਾਈਟਸ ਨੇ, ਤੇ ਉਹ ਰੱਬ ਹੀ, ਉਸਨੇ ਹੀ, ਪ੍ਰਮਾਤਮਾ ਨੇ ਹੀ ਆਪਾਂ ਨੂੰ ਇਹ ਜਿਹੜੇ ਰਾਈਟਸ ਦਿੱਤੇ ਆ। ਸੋ ਇਹ ਕਾਫੀ ਗੱਲ ਮੈਚ ਕਰਦੀ ਆਪਣੇ ਸਿੱਖਾਂ ਦੀ ਨਾਲ, ਜਿਹੜੀ ਉਹ ਹੋਣ ਤੋਂ ਵੀ ਆਪਾਂ ਅਕਾਲ ਨੂੰ ਜਿਹੜਾ ਪ੍ਰਨਾਏ ਹੋਏ ਆ, ਅਕਾਲ ਦੀ ਉਸਤਤ ਦੇ ਵਿੱਚ ਜਿਹੜਾ ਹੈਗੇ ਆ, ਅਕਾਲ ਦੇ ਹੀ ਜਿਹੜੇ ਆ ਉਹ ਆਪਾਂ ਇੱਕ ਹਿਸਾਬ ਦੇ ਨਾਲ ਫੌਜੀ ਆ, ਤੇ ਉਸੇ ਦੇ ਹੀ ਸੰਤਾਂ, ਤੇ ਉਸੇ ਦੇ ਹੀ ਜਿਹੜੇ ਉਹ ਆਪਾਂ ਸਿਪਾਹੀ ਹੈਗੇ ਆ। ਸੋ ਉਹਨਾਂ ਨੇ ਇਹ ਗੱਲ ਨੂੰ ਜਿਹੜਾ ਉਹ ਦੁਹਰਾਇਆ। ਕਹਿੰਦੇ ਵੀ 1960s ਦੇ ਵਿੱਚ ਮਤਾ ਲਿਆਂਦਾ ਗਿਆ ਸੀਗਾ। ਮਾਈਕ ਜੌਨਸਨ ਹੋਣਾ ਨੇ ਦੱਸਿਆ ਵੀ ਜਿਸ ਟਾਈਮ ਦੇ ਉੱਤੇ ਜਿਹੜੀ ਕੋਲਡ ਵਾਰ ਆ ਉਹ ਸਿਖਰ ਤੇ ਸੀਗੀ, ਤੇ ਕਹਿੰਦੇ ਵੀ ਇਹ ਦਿਖਾਉਣਾ ਸੀਗਾ ਕਮਿਊਨਿਸਟਾਂ ਨੂੰ ਵੀ, ਭਾਈ ਜਿਸ ਦੀ ਤੁਸੀਂ ਹੋਂਦ ਨੂੰ ਰੱਦ ਕਰਦੇ ਆ, ਅਸੀਂ ਉਸ ਦੇ ਵਿੱਚ ਕਿੰਨਾ ਯਕੀਨ ਆ, ਕਿੰਨਾ ਦ੍ਰਿੜ ਜਿਹੜਾ ਸਾਡਾ ਜਿਹੜਾ ਉਸ ਦੇ ਵਿੱਚ ਭਰੋਸਾ ਆ। ਸੋ ਕਹਿੰਦੇ ਵੀ ਤਾਂ ਹੀ ਜਿੱਥੇ ਸਪੀਕਰ ਖੜ ਕੇ ਪੂਰੇ ਹਾਊਸ ਦੀ, ਕਾਂਗਰਸ ਦੀ ਅਗਵਾਈ ਕਰਦਾ ਆ, ਜਿੱਥੇ ਸਟੇਟ ਆਫ ਦਾ ਯੂਨੀਅਨ ਐਡਰੈਸ ਹੁੰਦਾ ਆ, ਸਾਂਝਾ ਸਦਨ ਜਿਹੜਾ ਆ, ਉਹ ਉੱਥੇ ਰਾਸ਼ਟਰਪਤੀ ਜਦੋਂ ਬੋਲਦਾ ਆ, ਤੇ ਉਸ ਦੇ ਉੱਤੇ ਲਿਖਿਆ ਹੁੰਦਾ ਇਨ ਗੋਡ ਵੀ ਟਰਸਟ। ਮੇ ਵੀ ਕਾਮਰੇਡਾਂ ਨੂੰ ਇਹ ਗੱਲ ਬੜੀ ਚੰਗੀ ਜਿਹੜੀ ਉਹ ਨਹੀਂ ਲੱਗੂਗੀ, ਪਰ ਅਮਰੀਕਾ ਉਹਨਾਂ ਵਾਹਦ ਮੁਲਕਾਂ ਦੇ ਵਿੱਚੋਂ ਇੱਕ ਆ ਜੋ ਇਹ ਮੰਨਦਾ ਹੈ ਵੀ ਜਿਹੜੇ ਸਾਡੇ ਹੱਕ ਆ ਉਹ ਸਰਕਾਰ ਨਹੀਂ, ਉਹ ਸਾਨੂੰ ਰੱਬ ਨੇ ਜਿਹੜੇ ਹੱਕ ਆ ਉਹ ਦਿੱਤੇ ਨੇ। ਸੋ ਅੱਜ ਦੀ ਜਿਹੜੀ ਇਹ ਆਜ਼ਾਦੀ ਦੀ ਲੜਾਈ ਸੀਗੀ ਅਮਰੀਕਾ ਦੇ ਵਿੱਚ, ਇਸ ਹਿਸਟਰੀ ਦੇ ਵਿੱਚ ਜਦੋਂ ਆਪਾਂ ਜਾਂਦੇ ਆ, ਤਾਂ ਜਿਹੜੇ ਫਾਊਂਡਿੰਗ ਫਾਦਰਸ ਨੇ, ਉਹਨਾਂ ਨੇ ਇਸ ਚੀਜ਼ ਨੂੰ ਸਪਸ਼ਟ ਕਰਕੇ ਜਿਹੜਾ ਉਹ ਚੀਜ਼ਾਂ ਜਿਹੜੀਆਂ ਉਹ ਲਿਖੀਆਂ, ਫਿਰ ਅਮੈਂਡਮੈਂਟਸ ਜਿਹੜੀਆਂ ਉਹ ਲਿਆਂਦੀਆਂ ਗਈਆਂ। ਸੋ ਨੋ ਡਾਊਟ ਅੱਜ ਦੀਆਂ ਅਦਾਲਤਾਂ ਦੇ ਵਿੱਚ ਉਹ ਸਾਰਾ ਕੁਛ ਉਸ ਨੂੰ ਲੈ ਕੇ ਚਰਚਾ ਜਿਹੜੀ ਉਹ ਚੱਲਦੀ ਰਹਿੰਦੀ ਆ, ਪਰ ਫਿਰ ਵੀ ਇਹ ਜਿਹੜਾ ਇਨ ਗੋਡ ਵੀ ਟਰਸਟ ਇਸੇ ਕਰਕੇ ਲਿਖਿਆ ਗਿਆ ਸੀਗਾ ਵੀ ਉਸ ਟਾਈਮ ਦੇ ਉੱਤੇ ਜਿਹੜੇ ਕਾਮਰੇਡ ਆ, ਉਹਨਾਂ ਨੂੰ ਪਤਾ ਲੱਗੇ ਵੀ ਇਹ ਜਿਹੜਾ ਮੁਲਕ ਆ ਉਹ ਰੱਬ ਨੂੰ ਹਮੇਸ਼ਾ ਮੰਨਦਾ ਰਹੂਗਾ, ਤੇ ਉਸ ਦੀ ਹੀ ਸਰਪ੍ਰਸਤੀ ਵਿੱਚ ਅੱਗੇ ਚੱਲੇਗਾ। ਜੀ।